ਅੱਛਾ, ਇਹ ਲਾਹੌਰ ਦੇ ਵਿੱਚ ਜਨਾਬ ਅਮਰੀਕਾ ਦੀ ਬਣੀ ਹੋਈ ਇੱਕ ਪੁਰਾਣੀ ਮਸ਼ੀਨਰੀ ਬਲਡੋਜ਼ਰ ਸਾਨੂੰ ਨਜ਼ਰ ਆਏ ਨੇ। ਇਹ ਐਲਿਸ ਚਾਰਮਰ ਯਾਨੀ ਕਿ ਇੱਕ ਅਮਰੀਕਾ ਦੀ ਕੰਪਨੀ ਜਿਹੜੀ ਕਿ ਮੁxtਲਫ ਕਿਸਮ ਦੀ ਮਸ਼ੀਨਰੀ ਬਣਾਉਂਦੀ ਸੀ। ਖਾਓ ਫੈਕਟਰੀਆਂ ਦੀਆਂ ਵੱਡੀ ਵੱਡੀ ਮਸ਼ੀਨਰੀ ਸੀ, ਰਿਫਾਈਨਰੀ, ਟੈਕਸਟਾਈਲ ਮਿਲ ਜਾਂ ਫਿਰ ਰੋਡ ਕੰਸਟਰਕਸ਼ਨ, ਬਲਡੋਜ਼ਰ, ਇਸ ਤਰ੍ਹਾਂ ਦੀ ਚੀਜ਼ਾਂ ਬਣਾਉਂਦੀ ਸੀ। 1901 ਨੂੰ ਉਸ ਕੰਪਨੀ ਦਾ ਜਿਹੜਾ ਨਾ ਉਹ ਹੈਡ ਆਫਿਸ ਅਮਰੀਕਾ 'ਚ ਬਣਿਆ ਸੀ, ਤੇ ਇਹ ਉਹਦੀ ਬਣੀ ਹੋਈ ਮਸ਼ੀਨਰੀ ਹੈਗੀ ਹੈ ਜਿਹਦੇ ਉੱਤੇ ਅੱਜ ਵੀ ਲਿਖਿਆ ਹੈ, ਤੁਸੀਂ ਦੇਖ ਸਕਦੇ ਹੋ ਐਲਿਸ ਚਾਰਮਰ। ਠੀਕ ਹੈ ਜੀ, ਇਹ ਲਾਹੌਰ ਦੇ ਸਾਨੂੰ ਨਜ਼ਰ ਆਈ ਹੈ, ਬੜੀ ਯੂਨੀਕ ਚੀਜ਼ ਹੈ। ਲੇਕਿਨ ਇਹ ਤੁਸੀਂ ਦੇਖ ਸਕਦੇ ਬਿਲਕੁਲ ਝਾੜੀਆਂ ਦੇ ਵਿੱਚ ਪਈ ਹੈ। ਠੀਕ ਹੈ ਨਾ, ਬੜੇ ਬੜੇ ਆਲੀਸ਼ਾਨ ਇੱਥੇ ਬਲਡੋਜ਼ਰ ਪਏ ਨੇ। ਠੀਕ ਹੈ, ਸਾਰੇ ਇਹ ਮਸ਼ੀਨਰੀ ਜਨਾਬ 1947 ਤੋਂ ਪਹਿਲਾਂ ਨਹੀਂ ਇੱਥੇ ਪਈ ਹੈ। ਠੀਕ ਹੈ ਨਾ, ਇਹ ਅੱਜ ਦੀ ਨਹੀਂ ਹੈਗੀ, ਇਹ ਅਮਰੀਕਾ ਤੋਂ ਮੰਗਵਾਈ ਗਈ ਸੀ। ਤੇ ਅੱਜ ਤੁਸੀਂ ਦਾ ਹਾਲ ਦੇਖ ਲਓ ਹਾਂਜੀ, ਬੜੀਆਂ ਯੂਨੀਕ ਚੀਜ਼ਾਂ ਨੇ। ਇਹ ਕਿਸੇ ਨੂੰ ਪਤਾ ਨਹੀਂ ਹੈਗਾ ਕਿ ਇਹਦੀ ਅਹਿਮੀਅਤ ਕੀ ਹੈ। ਯਾਨੀ ਕਿ ਇੱਕ ਯੂਨੀਕ ਬਲਡੋਜ਼ਰ ਨੇ ਔਰ ਰੋਡ ਬਣਾਉਣ ਦੀਆਂ ਮਸ਼ੀਨਰੀਆਂ ਨੇ। ਇਹ ਦੇਖੋ ਜੀ, ਐਲਿਸ ਚਾਰਮਰ ਜਿਹੜੀ ਕਿ 1902 ਵਿੱਚ ਅਮਰੀਕਾ ਦੇ ਵਿੱਚ ਕੈਲੀਫੋਰਨੀਆ 'ਚ ਇੱਕ ਬਹੁਤ ਵੱਡੀ ਫੈਕਟਰੀ ਲਾਈ ਗਈ ਸੀ। ਔਰ ਇਹ ਫੈਕਟਰੀ ਦੇ ਵਿੱਚ ਬਣਾਏ ਜਾਂਦੇ ਸਨ ਮਸ਼ੀਨਰੀ, ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਬਲਡੋਜ਼ਰ, ਕਰੇਨਾਂ, ਫਿਰ ਇਹਦੇ ਨਾਲ ਨਾਲ ਟੈਕਸਟਾਈਲ ਔਰ ਜਿਹੜੀਆਂ ਮੁxtਲਫ ਕਿਸਮ ਦੀਆਂ ਇੰਡਸਟਰੀ ਉਹਦੀਆਂ ਮਸ਼ੀਨਰੀ ਤਿਆਰ ਕੀਤੀ ਜਾਂਦੀ ਹੁੰਦੀ ਸੀ। ਕਿਉਂਕਿ ਉਦੋਂ ਹਰ ਜਗ੍ਹਾ ਇਹ ਕਾਰਖਾਨੇ ਨਹੀਂ ਸਨ ਹੁੰਦੇ, UK ਜਾਂ ਅਮਰੀਕਾ ਦੇ ਵਿੱਚ ਹੁੰਦੇ ਸਨ। ਤੇ ਇਹ ਹੁਣ ਜਿਹੜੀ ਮਸ਼ੀਨਰੀ ਤੁਹਾਨੂੰ ਨਜ਼ਰ ਆਈ ਜਾ ਰਹੀ ਹੈ, ਇਹ ਵੀ ਜਨਾਬ ਇੱਕ ਸ਼ਾਹਕਾਰ ਹੈ ਜਿਹੜਾ ਉਸੇ ਹੀ ਅਮਰੀਕੀ ਕੰਪਨੀ ਦਾ ਬਣਿਆ ਹੈ। ਹੁਣ ਐਗਜ਼ੈਕਟ ਨਹੀਂ ਪਤਾ ਕਿ ਕਦੋਂ ਅਮਰੀਕਾ ਤੋਂ ਪਾਕਿਸਤਾਨ ਬਲਡੋਜ਼ਰ ਮੰਗਵਾਇਆ ਗਿਆ ਸੀ, ਔਰ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਰੋਡ ਇਸ ਬਲਡੋਜ਼ਰ ਦੇ ਨਾਲ ਬਣਾਏ ਗਏ ਨੇ। ਲੇਕਿਨ ਇਹਦੀ ਮਸ਼ੀਨਰੀ ਤੁਸੀਂ ਦੇਖੋ ਅੱਜ ਵੀ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਹੈਗੀ ਹੈ। ਦੇਖੋ ਤੁਸੀਂ ਇਹ ਪੰਪ ਆਇਲ ਵਾਲੇ ਜਾਂ ਕੀ ਹੈਗਾ, ਇਹ ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜੈਸੇ ਮਸ਼ੀਨਰੀ ਦੀਆਂ ਕਵਰਾਂ ਨੇ। ਇਹ ਦੇਖੋ ਤੁਸੀਂ, ਬਿਲਕੁਲ ਭੂਤ ਬੰਗਲਾ ਬਣ ਚੁੱਕੀ ਹੈ, ਕੋਲੋਂ ਦੀ ਟ੍ਰੈਫਿਕ ਗੁਜ਼ਰ ਰਹੀ ਹੈ। ਔਰ ਮੈਨੂੰ ਨਹੀਂ ਪਤਾ ਕਿ ਕਦੀ ਕਿਸੇ ਨੂੰ ਖਿਆਲ ਆਇਆ ਹੋਏਗਾ ਕਿ ਇੱਥੇ ਨਾਲ ਹੀ ਇੱਕ ਐਸੀ ਮਸ਼ੀਨਰੀ ਪਈ ਹੈ ਜਿਹੜੀ ਕਿ ਪਾਕਿਸਤਾਨੀ ਨਹੀਂ ਬਲਕਿ ਅਮਰੀਕਾ ਦੀ ਬਣੀ ਹੋਈ ਹੈ। ਇਹ ਜਨਾਬ ਬੜਾ ਹੀ ਮਜ਼ਬੂਤ ਸੋਲਿਡ ਕਿਸਮ ਦਾ ਲੋਹਾ ਇਹਨੂੰ ਲੱਗਿਆ ਹੈ, ਕਿਉਂਕਿ ਬੱਦਲ ਕਣੀ ਹਰ ਮੌਸਮ ਦੇ ਵਿੱਚ ਹੀ ਇਹ ਕਈ ਸਾਲਾਂ ਤੋਂ ਇਹ ਲੋਹੇ ਦੇ ਟਾਇਰਾਂ ਵਾਲੀ ਮਸ਼ੀਨ ਇੱਥੇ ਮੌਜੂਦ ਹੈ। ਇੱਕ ਪਾਸੇ ਚੈਨ ਹੈਗੇ ਨੇ, ਤੇ ਇਹ ਰਾਈਟ ਸਾਈਡ ਤੇ ਜਿਹੜੀ ਸੱਜੇ ਪਾਸੇ ਤੁਹਾਨੂੰ ਟਾਇਰ ਨਜ਼ਰ ਆ ਰਿਹਾ, ਇਹ ਇੱਕ ਹੋਰ ਮਸ਼ੀਨਰੀ ਹੈਗੀ ਹੈ। ਇੱਥੇ 4 ਤੋਂ 5 ਮਸ਼ੀਨਾਂ ਪਈਆਂ ਨੇ, ਯਾਨੀ ਕਿ ਉਸ ਦੌਰ ਦੀਆਂ ਬਲਡੋਜ਼ਰ, ਕਰੇਨਾਂ ਔਰ ਇਹ ਰੂਲੇ ਵਗੈਰਾ। ਦੇਖੋ ਨਾ ਲੋਹੇ ਦੇ ਟਾਇਰ ਲੱਗੇ ਨੇ, ਔਰ ਸਭ ਤੋਂ ਅੱਗੇ ਰਾਈਟ ਸਾਈਡ ਤੇ ਉਹ ਜਿਹੜਾ ਟਾਇਰ ਤੁਹਾਨੂੰ ਨਜ਼ਰ ਆ ਰਿਹਾ ਉਹ ਇੱਕ ਹੋਰ ਮਸ਼ੀਨ ਹੈ। ਅੱਛਾ, ਇਹ ਵੀ ਕੁਝ ਲਿਖਿਆ ਜੇ, 1 ਮਿੰਟ। ਅੱਛਾ, ਇਹ ਮੁਸ਼ਕਿਲ ਹੈ ਪੜ੍ਹਨਾ, ਇਸ ਲਈ ਕਿ ਕੁਝ ਕਲੀਅਰ ਨਹੀਂ ਨਜ਼ਰ ਆ ਰਿਹਾ। ਟਾਇਰਾਂ ਦੇ ਉੱਤੇ ਵੀ ਕੁਝ ਲਿਖਿਆ ਹੈ ਲੋਹੇ ਦੇ ਟਾਇਰ ਤੇ। ਠੀਕ ਹੈ ਜੀ, ਇਹ ਦੇਖੋ ਤੁਸੀਂ, ਇਹ ਅੱਗੇ ਇੰਜਨ ਹੈਗਾ ਇਹਦਾ। ਹੁਣ ਇਹ ਪਤਾ ਨਹੀਂ ਕਿਹੜੀ ਮਸ਼ੀਨਰੀ ਹੈ, ਇਹ ਵਾਲੀ ਦੇਖੋ, ਇਹ ਪੰਪ ਹੈ, ਪਤਾ ਨਹੀਂ ਉੱਤੇ ਕੁਝ ਵੀ ਨਹੀਂ ਹਿਲਦਾ ਪਿਆ, ਕੀ ਬੰਦਾ ਕਰੇ ਯਾਰ। ਦੇਖੋ ਤੁਸੀਂ ਦੋਸਤੋ, ਐਡੀ ਯੂਨੀਕ ਚੀਜ਼ ਹੈ ਜਿਹੜੀ ਸਕ੍ਰੈਪ ਬਣ ਗਈ ਹੈ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਇਹਨੂੰ ਤੁਸੀਂ ਜਾ ਕੇ ਕਿਸੇ ਮੁਹੱਲੇ 'ਚ ਰੱਖੋ, ਲੇਕਿਨ ਕਮ ਸੇ ਕਮ ਇਹਨੂੰ ਇਸ ਨਜ਼ਰੀਏ ਨਾਲ ਸੇਵ ਕੀਤਾ ਜਾ ਸਕਦਾ ਹੈ ਕਿ ਇਹ ਉਦੋਂ ਮਸ਼ੀਨਰੀ ਮੰਗਵਾਈ ਸੀ ਜਦੋਂ ਪਾਕਿਸਤਾਨ ਸ਼ਾਇਦ ਇਹ ਮਸ਼ੀਨਾਂ ਨਹੀਂ ਸਨ ਬਣਦੀਆਂ। ਠੀਕ ਹੈ ਨਾ, ਇਸ ਲਈ ਭਾਈ ਅਮਰੀਕਾ ਤੋਂ ਮੰਗਵਾਈ ਹੈ ਨਾ। ਤੇ ਇਹ ਦੇਖੋ ਇਸ ਸਾਈਡ ਤੋਂ। ਅੱਛਾ, ਇੱਧਰ ਵੀ ਜਨਾਬ ਸਾਰਾ। ਅੱਛਾ, ਇਹਨੂੰ ਕੋਈ ਚੀਜ਼ ਹੋਰ ਨਹੀਂ ਲੱਗੀ ਸਵਾਏ ਲੋਹੇ ਦੇ ਟਾਇਰ ਸ਼ਾਇਦ ਦੇ ਜਿਹੜੇ ਹੈਗੇ ਸਨ ਰਬੜ ਦੇ ਹੈ ਹੀ ਨਹੀਂ ਸਨ, ਅਫਕੋਰਸ ਨਹੀਂ ਸਨ ਹੈਗੇ, ਕਿਉਂਕਿ ਇਹਨਾਂ ਨੂੰ ਕਿਤੇ ਟਾਇਰ ਲੱਗਦੇ ਨੇ। ਲੇਕਿਨ ਇਹ ਸਾਰਾ ਲੋਹਾ ਹੈਗਾ ਨਿੱਗਰ। ਹਾਂਜੀ, ਇਹ ਦੇਖੋ ਤੁਸੀਂ ਇਸ ਸਾਈਡ ਦੇ ਉੱਤੇ, ਇਹ ਦੇਖੋ ਇਹ ਬਲਡੋਜ਼ਰ। ਇੱਧਰੋਂ ਦੇਖੋ ਤੁਸੀਂ। ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਲਾਜ਼ਮੀ, ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ, ਕੰਜੂਸੀ ਨਾ ਕਰਿਆ ਕਰੋ। ਠੀਕ ਹੈ ਨਾ, ਤੁਹਾਡੇ ਵਾਸਤੇ ਕਿੰਨੀ ਮਿਹਨਤ ਨਾਲ ਲੱਭ ਕੇ ਜਿਹੜਾ ਨਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੇਸ਼ ਕਰੀ ਦੀਆਂ ਨੇ। ਇਹ ਦੇਖੋ ਨਾ, ਇਹ ਸਾਰਾ ਇੰਜਨ ਹੈਗਾ ਇਹਦਾ। ਐਲਿਸ ਚਾਰਮਰ ਅੱਜ ਵੀ ਬੜਾ ਵਾਜ਼ਿਆ ਲਿਖਿਆ, ਇਹ ਇਹਦਾ ਇੰਜਨ ਹੈਗਾ, ਡੀਜ਼ਲ ਇੰਜਨ। ਇਹ ਤਾਰਾਂ ਵੀ ਹੁਣ ਜੁੜ ਗਈਆਂ ਨੇ, ਹਰ ਚੀਜ਼ ਜੰਮ ਗਈ ਹੈ। ਠੀਕ ਹੈ ਨਾ, ਇਹ ਦੇਖੋ ਤੁਸੀਂ। ਅੱਛਾ, ਮੈਨੂੰ ਇਹੋ ਜਿਹੀ ਵੀਡੀਓ ਬਣਾਉਣ ਲੱਗਿਆ ਜਿਹੜਾ ਨਾ ਉਹ ਬੜੇ ਅਜੀਬੋ ਗਰੀਬ ਤਜਰਬਾ ਦਾ ਸਾਹਮਣਾ ਪੈਂਦਾ ਇੱਥੇ। ਉਹ ਬੜੀਆਂ ਇੱਕ ਜ਼ਹਿਰੀਲੀਆਂ ਕਿਸਮ ਦੀਆਂ ਮੱਖੀਆਂ ਸਨ, ਉਹ ਮੇਰੇ ਪਿੱਛੇ ਚੜ੍ਹ ਗਈਆਂ ਸਨ, ਜਿਹੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ, ਔਰ ਲੜਨ ਨਾ ਤੇ ਬੜੀ ਉਹ ਖਾਰਜੀ ਔਰ ਚੀਜ਼ੀ ਹੁੰਦੀ ਹੈ। ਲੇਕਿਨ ਮੈਂ ਆਖਿਆ ਕਿ ਅੱਜ ਵੀਡੀਓ ਮੈਂ ਬਣਾ ਕੇ ਜਾਣੀ, ਭਾਵੇਂ ਜੋ ਮਰਜ਼ੀ ਹੋ ਜੇ। ਇਹ ਦੇਖੋ ਨਾ, ਇਹ ਇੰਜਨ ਹੈ, ਇਹ ਬੋਇਲਰ ਟਾਈਪ ਹੈਗਾ ਇਹਦਾ। ਇਹ ਪਿਆ ਤਾਂ ਗੜੀ ਸ਼ੋ ਲਾਹੌਰ। ਠੀਕ ਹੈ ਜੀ, ਤੇ ਇਹ ਦੇਖੋ ਹਰ ਚੀਜ਼ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗੀ ਹੈ। ਇਹਦੀ ਕਦਰ ਉਹਨੂੰ ਹੀ ਹੈ ਜਿਹੜਾ ਥੋੜ੍ਹਾ ਤਾਰੀਖ ਨਾਲ ਦਿਲਚਸਪੀ ਰੱਖਦਾ ਹੈ। ਇਹ ਦੇਖੋ, ਇਹ ਇੱਕ ਹੋਰ ਮਸ਼ੀਨ ਇੱਥੇ ਨੱਬੀ ਜਾਂ ਗਰੀਨ 'ਚ, ਇਹ ਪਤਾ ਨਹੀਂ ਕਾਹਦੀ ਹੈ।
ਇਹ ਇੱਕ ਟਾਇਰ, ਇਹ ਤੇ ਕੋਈ ਟਰਾਲੀ ਟਾਈਪ ਲੱਗ ਰਹੀ ਹੈ, ਔਰ ਟਰਾਲੀ ਦੇ ਵੀ ਟਾਇਰ ਰਹਿ ਗਏ ਨੇ। ਇੱਕ ਹੋਰ ਹੈ ਮਸ਼ੀਨਰੀ ਉੱਤੇ, ਇਸ ਉੱਤੇ ਵੀ ਟਰਾਲੀ ਦੇ ਉੱਤੇ ਜਿੱਦਾਂ ਸ਼ੈੱਡ ਨਜ਼ਰ ਆ ਰਿਹਾ ਇਹ ਬਾਰੇ, ਇਹ ਹੁਣ ਪਤਾ ਨਹੀਂ ਕੀ ਸੀ। ਦੇਖੋ ਨਾ ਤੁਹਾਨੂੰ ਬੜੀ ਬੜੀ ਯੂਨੀਕ ਚੀਜ਼ਾਂ ਮੈਂ ਦਿਖਾਈਆਂ ਨੇ, ਕੋਸ਼ਿਸ਼ ਇਹ ਕੀਤੀ ਹੈ ਕਿ ਚਲੋ ਇਹ ਦੇਖੋ, ਇਹ ਤਾਂ ਪਤਾ ਨਹੀਂ ਕੀ ਹੈਗਾ, ਇਹ ਤਾਂ ਅਜੀਬੋ ਗਰੀਬ ਕਿਸਮ ਦੀ ਮਸ਼ੀਨ ਨਜ਼ਰ ਆ ਰਹੀ ਹੈ। ਤੇ ਇਹ ਰੂਲਾ, ਇਹ ਤਾਂ ਤੁਸੀਂ ਸਾਰੇ ਜਾਣਦੇ ਹੋਣੇ ਨਾ, ਇਹ ਤਾਂ ਜਨਾਬ ਸੜਕਾਂ ਬਣਾਉਣ ਵਾਲਾ। ਤੇ ਇਹ ਜੇ ਦੋਸਤੋ ਪਿਆ ਸਾਰਾ ਕੁਝ, ਇਹ ਜੇ ਹਾਂਜੀ। ਹੁਣ ਮੈਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ, ਆਪਣੇ ਆਪਣੇ ਗੈਸ ਕਰੋ ਕਿ ਇਹ ਮਸ਼ੀਨਰੀ ਨਾਲ ਕੀ ਹੋਣਾ ਚਾਹੀਦਾ, ਵੇਚਣੀ ਚਾਹੀਦੀ ਹੈ, ਪਗਲਾਸ਼ਣੀ ਚਾਹੀਦੀ ਹੈ, ਜਾਂ ਇਹਨੂੰ ਕਿਤੇ ਰੱਖਣਾ ਚਾਹੀਦਾ ਐਜ਼ ਆ ਮਸ਼ੀਨਰੀ ਦਾ ਮਿਊਜ਼ੀਅਮ ਕਿਤੇ ਬਣਾ ਕੇ। ਇਹ ਤੁਸੀਂ ਕਮੈਂਟ 'ਚ ਦੱਸ ਦਿਓ, ਕਿਉਂਕਿ ਮੇਰਾ ਕੰਮ ਸੀ। ਇਹ ਦੇਖੋ ਇਹ ਟਾਇਰ ਹੋਗਾ ਜੀ, ਪਤਾ ਨਹੀਂ ਕੀ ਹੈਗਾ, ਨਹੀਂ ਇਹ ਕੋਈ ਹੋਰ ਹੈਗਾ। ਐਨੀਵੇਜ਼ ਅੱਲਾ ਹਾਫਿਜ਼।